बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 6-7 ਦਾ ਅੱਜ ਮੁਤਾਲਿਆ ਕਰਾਂਗੇ। ਇਹ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸੂਰਾ ਅਲ ਮਾਇਦਾ ਦਾ ਮੁਤਾਲਿਆ ਕਰ ਰਹੇ ਹਾਂ। ਇਸ ਸੂਰਾ 'ਚ ਸ਼ਰੀਅਤ ਦੇ ਅਹਿਕਾਮਾਤ ਅੱਲਾਹ ਤਾਲਾ ਨੇ ਦਿੱਤੇ ਨੇ ਤੇ ਉਹ ਪੜ੍ਹ ਰਹੇ ਸਾਂ। ਸ਼ਰੀਅਤ ਦੇ ਅਸੂਲੀ ਹੁਕਮਾਂ ਤੋਂ ਬਾਅਦ ਉਹਦੇ ਤੇ ਹੋਣ ਵਾਲੇ ਸਵਾਲਾਂ ਦੇ ਜਵਾਬ ਅੱਲਾਹ ਤਾਲਾ ਨੇ ਦਿੱਤੇ। ਜਿਸ ਤਰ੍ਹਾਂ ਇਸ ਤੋਂ ਪਹਿਲੀ ਸੂਰਾ ਜਿਹੜੀ ਨਿਸਾ ਹੈ ਉਹਦੇ ਵਿੱਚ ਵੀ ਆਖਰ 'ਚ 4 ਸਵਾਲਾਂ ਦੇ ਜਵਾਬ ਦਿੱਤੇ। ਇਹਦੇ ਤੇ ਸ਼ਾਇਦ 4 ਜਾਂ 5 ਸਵਾਲਾਂ ਦੇ ਇਹਦੇ ਤੇ ਇਸ ਸੂਰਾ ਵਿੱਚ ਵੀ ਜਵਾਬ ਦਿੱਤੇ ਨੇ। ਤੇ ਹੁਣ ਵੀ ਇਹ ਸਵਾਲਾਂ ਦੇ ਜਵਾਬ ਹੀ ਦਿੱਤੇ ਜਾ ਰਹੇ ਨੇ। ਸਵਾਲਾਂ ਦੇ ਜਵਾਬ ਉਸ ਇਹ ਨਹੀਂ ਹੁੰਦਾ ਕਿ ਕਿਸੇ ਬੰਦੇ ਨੇ ਆ ਕੇ ਦਰਵਾਜ਼ਾ ਖੜਕਾਇਆ। ਅੱਲਾਹ ਤਾਲਾ ਜਿਹੜੇ ਬੰਦਿਆਂ ਨੇ ਜ਼ਿਹਨਾਂ 'ਚ ਗੱਲਾਂ ਆ ਰਹੀਆਂ ਹੁੰਦੀਆਂ ਨੇ ਉਹ ਵੀ ਸੁਣ ਰਹੇ ਹੁੰਦੇ ਨੇ, ਸਮਝ ਰਹੇ ਹੁੰਦੇ ਨੇ। ਨੀਤਿਆਂ 'ਚ ਵੀ ਉਹਦੇ ਜਿਹੜਾ ਜ਼ਰੂਰੀ ਸਮਝਦੇ ਨੇ ਉਹ ਅੱਲਾਹ ਤਾਲਾ ਫਿਰ ਆਪਣਾ ਹੁਕਮ ਸਾਦਰ ਕਰ ਦਿੰਦੇ ਨੇ, ਜਾਂ ਜੋ ਵੀ ਗੱਲ ਕਰਨੀ ਹੋਵੇ ਉਹਦੇ ਮੁਤਾਬਕ ਉਹ ਕਲੈਰੀਫਿਕੇਸ਼ਨ ਕਰ ਦਿੰਦੇ ਨੇ। ਔਰ ਉਹਦੇ ਨਾਲ ਇਸ ਚੀਜ਼ ਦੇ ਨਾਲ ਅਹਿਲੇ ਕਿਤਾਬ ਤੇ ਅੱਲਾ ਦੀ ਸ਼ਰੀਅਤ 'ਚ ਜਿਹੜੀਆਂ ਅਹਿਲੇ ਕਿਤਾਬ ਜਿਹੜੀਆਂ ਤਬਦੀਲੀਆਂ ਕਰ ਦਿੱਤੀਆਂ ਹਨ, ਜਿਸ ਤਰ੍ਹਾਂ ਹੁਣ ਅਸਾਂ ਮੁਸਲਮਾਨਾਂ ਨੇ ਇਸ ਤਰ੍ਹਾਂ ਤਬਦੀਲੀਆਂ ਕਰ ਦਿੱਤੀਆਂ ਨੇ ਕਿ ਅਸਲ ਦੀਨ ਜਿਹੜਾ ਉਹ ਢੂੰਢਣਾ ਮੁਸ਼ਕਲ ਹੈ। ਆਮ ਇੱਕ ਇਨਸਾਨ ਵਾਸਤੇ ਨਾ ਇੱਕ ਸਟਰਗਲ ਹੈ ਕਿ ਅੱਲਾ ਦਾ ਦੀਨ ਕੀ ਹੈ, ਇਹਦੇ 'ਚ ਫਰਕ ਵਾਜ਼ੇ ਕਰਨਾ ਔਰ ਸਾਡਾ ਦੀਨ ਕੀ ਹੈ। ਇਸੇ ਤਰ੍ਹਾਂ ਉਹਨਾਂ ਨੇ ਬਹੁਤ ਤਬਦੀਲੀਆਂ ਕਰ ਦਿੱਤੀਆਂ ਹਨ, ਕਿਉਂਕਿ ਇਨਸਾਨ ਦੀ ਫਿਤਰਤ ਉਹ ਇੱਕ ਹੀ ਹੈ। ਇਨਸਾਨ ਇਸੇ ਤਰ੍ਹਾਂ ਦਾ ਹੀ ਕੰਮ ਕਰਦਾ। ਇਨਸਾਨ ਤਾਂ ਨਹੀਂ ਬਦਲਿਆ, ਨਾ ਹੀ ਕੋਈ ਇਨਸਾਨ ਇੱਕ ਦੂਜੇ ਤੋਂ ਡਿਫਰੈਂਟ ਹੈ, ਨਾ ਹੀ ਇਨਸਾਨ ਇੱਕ ਐਸੀ ਚੀਜ਼ ਹੈ ਜਾਂ ਜਿਹੜੇ ਜਾਨਵਰ ਨੇ ਕਿ ਉਹ ਜਦੋਂ ਦੇ ਪੈਦਾ ਹੋਏ ਨੇ ਉਦੋਂ ਦੇ ਨਾ ਕਿਆਮਤ ਤੱਕ ਉਹਨਾਂ ਦੇ ਉਸ ਤਰ੍ਹਾਂ ਫਿਤਰਤ ਬਦਲਣੇ ਦਾ ਕੋਈ ਇਮਕਾਨ ਨਹੀਂ। ਜਾਂ ਚੀਜ਼ਾਂ ਇਸ ਤਰ੍ਹਾਂ ਹੋਰ ਚੀਜ਼ਾਂ ਹੀ ਤਰੱਕੀ ਕਰ ਰਹੇ ਨੇ, ਲੇਕਿਨ ਉਹ ਉਸੇ ਤਰ੍ਹਾਂ ਹੀ ਕਾਇਮ ਹੈ। ਇਲਮ, ਜਾਲਤ, ਜੋ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਤੇ ਉਹਦੇ 'ਚ ਉਹਨਾਂ ਜਿਹੜੀਆਂ ਤਬਦੀਲੀਆਂ ਕੀਤੀਆਂ ਹਨ ਤੇ ਉਹਨਾਂ 'ਤੇ ਗੱਲ ਕੀਤੀ ਹੈ। ਤੇ ਉਹਦੇ ਵਿੱਚ ਸਲਾਹ ਜਿਹੜੀਆਂ ਉਹਨਾਂ ਵੀ ਗਲਤ ਚੀਜ਼ਾਂ ਕੀਤੀਆਂ ਨੇ। ਦੀਨ ਅੱਲਾ ਆਖਰੀ ਪੈਗੰਬਰ ਸਪੈਸ਼ਲੀ ਜਿਹੜੇ ਉਹਨਾਂ ਦਾ ਕੰਮ ਹੀ ਮੇਨ ਇਹ ਸੀ ਕਿ ਜਿਹੜੀਆਂ ਬੰਦਿਆਂ ਨੇ ਦੀਨ 'ਚ ਇਜ਼ਾਫੇ ਕਰ ਲਏ ਨੇ, ਜਿਹੜੀਆਂ ਕਮੀਆਂ ਕਰ ਲਿਆ ਆਪਣੇ ਕੋਲ ਲਾਲ ਰਾਮ ਕਰ ਲਏ ਨੇ, ਆਬਾਤਾਂ ਜਿਹੜੇ ਜਿਵੇਂ ਅੱਜ 'ਚ ਕੀਤੀਆਂ ਸਨ, ਨਮਾਜ਼ 'ਚ ਜਿਵੇਂ ਐਸੀ ਸ਼ਕਲ ਬਣਾ ਦਿੱਤੀ ਸੀ, ਨਮਾਜ਼ ਇਸ ਲੈਵਲ 'ਤੇ ਵੀ ਟੁਰ ਗਈ ਸੀ ਕਿ ਬੰਦੇ ਖਾਨਾ ਕਾਬਾ ਨਮਾਜ਼ ਪੜ੍ਹਦੇ ਹਨ ਤੇ ਉਹ ਤਾੜੀਆਂ ਮਾਰਦੇ ਤੇ ਅੱਜ ਕੱਲ੍ਹ ਫਿਰ ਤਵਾਫ ਜਿਹੜਾ ਉਹਦੇ ਨੰਗੇ ਹੋ ਕੇ ਤਵਾਫ ਕਰਨ ਲੱਗ ਪਏ ਸਨ। ਇਨਸਾਨ 'ਚ ਹੁੰਦਾ। ਔਰ ਇਹ ਨਹੀਂ ਕਿ ਇਹ ਹਮੇਸ਼ਾ ਹੀ ਔਰ ਕਿਆਮਤ ਤੱਕ ਹੀ ਹੁੰਦਿਆਂ ਰਹਿਣਾ, ਕਿਉਂਕਿ ਅਗਰ ਇਹ ਪਿੱਛੇ ਨਹੀਂ ਨਾ ਰੁਕ ਸਕਿਆ ਇੰਨੇ ਪੈਗੰਬਰਾਂ ਦੇ ਲੋਕਾਂ ਦੇ ਸਾਹਮਣੇ ਅਸਤੀਆਂ ਮਿਟਾਉਣ ਨਾਲ, ਮਸਲ ਕੌਮਾਂ ਤਬਾਹ ਕਰਨ ਨਾਲ ਨਹੀਂ ਹੋਇਆ, ਤੇ ਅੱਗੋਂ ਵੀ ਇਹ ਹੁੰਦਿਆਂ ਰਹਿਣਾ। ਇਹ ਅੱਲਾ ਔਰ ਬੰਦੇ ਦੇ ਦਰਮਿਆਨ ਜਾ ਕੇ ਫਿਰ ਸਾਬਣ ਹੈ ਕਿਉਂ ਇੰਜ ਕਰਦਾ ਰਿਹਾ। ਤੇ ਉਹਦੇ 'ਚ ਉਹ ਕੁਰਾਨ ਰਸੂਲ ਅੱਲਾ ਦਾ ਮੇਨ ਜਿਹੜਾ ਰਸੂਲ ਅੱਲਾ ਦੀ ਕਾਇਮ ਮਕਾਮ ਹੈ ਉਹ ਕੁਰਾਨ ਹੈ। ਅਨਲੈਸ ਕੋਈ ਅਮਲੀ ਕਰਨ ਵਾਲੇ ਕੰਮ ਨਾ ਹੋਣ, ਜਿਹੜਾ ਆਪ ਨੇ ਅਮਲੀ ਕਰਨ ਕਰਕੇ ਵਿਖਾਣਾ ਜਿਨ੍ਹਾਂ ਦਾ ਜ਼ਰੂਰੀ ਸੀ। ਬਾਕੀ ਤੇ ਸਾਰੇ ਅਹਿਕਾਮਾਤ ਇਹਦੀ ਹੀ ਅੱਗੋਂ ਕੋਈ ਹੋਰ ਨਾਲ ਜਿਹੜਾ ਗੱਲ ਕਰਦਾ ਹੈ ਜਾਂ ਫੁਕਾਹ, ਅਸਲ ਇਹ ਕੁਰਾਨ ਹੀ ਹੈ। ਕਿਉਂਕਿ ਦੀਨ ਤੇ ਅਗਰ ਕਿਸੇ ਗੱਲ ਕਰਨੀ ਹੈ ਤਾਂ ਕੁਰਾਨ ਤੋਂ ਨਹੀਂ ਨਾ ਸ਼ੁਰੂ ਕਰ ਰਿਹਾ, ਤੇ ਉਹ ਆਫ ਹੋਏ ਹੈ ਥੋੜਾ ਕੁ। ਕੁਰਾਨ ਤੋਂ ਕਰੇ ਅੱਗੋਂ ਜਿਹੜੀਆਂ ਨਾਲ ਸਪੋਰਟ ਡਾਕੂਮੈਂਟ ਨੇ, ਲੇਕਿਨ ਕਿਉਂਕਿ ਫੈਸਲਾ ਕਰਨ ਵਾਲੀ ਕਿਤਾਬ ਕੁਰਾਨ ਹੈ, ਫੁਰਕਾਨ, ਮਿਜ਼ਾਨ, ਮੁਹੈਮਨ ਕੁਰਾਨ ਹੈ, ਤੇ ਲਿਹਾਜ਼ਾ ਇਹਦੇ ਤੇ ਹੀ ਫੋਕਸ ਹੋਣਾ ਚਾਹੀਦਾ। ਕਮ ਅਜ਼ ਕਮ ਦੀਨ ਦੇ ਇਲਮ ਇਮਾਨੀਆਤ ਦੀਆਂ ਜਿੰਨੀਆਂ ਵੀ ਬਹਿਸਾਂ ਨੇ ਜਾਂ ਦੂਸਰੀਆਂ ਵੀ ਜਿਹੜੀਆਂ ਨੇ, ਕਿਉਂਕਿ ਦੀਨ ਫੁੱਟਦਾ ਕੁਰਾਨ 'ਚ, ਇਨਸਾਨੀ ਫਿਤਰਤ 'ਚ, ਲੇਕਿਨ ਇਲਮੀ ਵਾਲੇ ਨਾਲ ਉਹਦੀ ਚੀਜ਼ਾਂ ਜਿਹੜੀਆਂ ਨੇ ਉਹ ਕੁਰਾਨ 'ਚ ਹੀ ਉਹਦੇ ਕੁਰਾਨ ਵਿੱਚੋਂ ਹੀ ਅੱਗੋਂ ਜਿਸ ਵੀ ਗੱਲ ਕੀਤੀ ਉਹ ਭਾਵੇਂ ਅੱਲਾ ਦੇ ਪੈਗੰਬਰ ਹੋਣ, ਸੁਹਾਬਾ ਹੋਣ, ਜਾਂ ਅੱਜ ਕਿਸੇ ਗੱਲ ਕਰਨੀ ਹੈ ਉਹ ਫਿਰ ਉਸੇ ਵਾਲੇ ਨਾਲ ਹੀ ਕੀਤੀ ਜਾ ਸਕਦੀ ਹੈ। ਉਹਦੇ ਤਬਦੀਲੀ ਉਹ ਵੀ ਜਿਹੜੇ ਵਿੱਚ ਇਸਲਾਹ ਤੇ ਜਿੱਥੇ ਜਾਵੇ ਉਹ ਕੀਤੇ ਨੇ। ਇਹ ਆਖਰੀ ਪੈਗੰਬਰ ਦਾ ਨਬੂਵਤ ਖਤਮ ਹੀ ਤਾਂ ਕੀਤੀ ਗਈ ਹੈ, ਔਰ ਆਖਰੀ ਕਿਤਾਬ ਤਾਂ ਦਿੱਤੀ ਗਈ ਹੈ। ਕੁਰਾਨ ਤੇ ਸੁਨਨਤ ਰੱਖ ਕੇ ਸਾਹਮਣੇ ਕਿਆਮਤ ਤੱਕ ਵਾਸਤੇ ਤਾਂ ਹੁਣ ਲੋਕਾਂ ਨੇ ਇੱਦੋ ਵੇਖਣੇ ਦੀ ਕੋਈ ਲੋੜ ਨਹੀਂ। ਸੁਨਨਤ ਵੀ ਆਪਣੀ ਜ਼ਾਤ 'ਚ ਮੁਤੱਯਨ ਹੈ, ਕੋਈ ਉਹਦੇ ਕਮੀ ਬੇਸ਼ੀ ਨਹੀਂ ਕਰ ਸਕਦਾ। ਉਹਦੇ ਅੱਗੇ ਵਧਣ ਦਾ ਤਰੀਕਾ ਹਰ ਚੀਜ਼ ਲਿਹਾਜ਼ ਨਾਲ ਕੋਈ ਮਾਮੂਲੀ ਜਿਹਾ ਵੀ ਵਿੱਚ ਅਗਰ ਇਨਸਾਨ ਫੇਅਰ ਤਰੀਕੇ ਨਾਲ ਸੋਚੇ ਤਾਂ ਕੋਈ ਨਹੀਂ। ਤਾਂ ਕੁਰਾਨ ਜਿਹੜਾ ਉਹ ਤਾਂ ਹੈ ਹੀ
ਅੱਲਾ ਆਪ ਗੱਲ ਕਰ ਰਹੇ ਨੇ। ਔਰ ਦੇਣ ਵਾਲੀ ਹਸਤੀ ਜਿਹੜੀ ਉਹਨਾਂ ਦਾ ਵੀ ਪੈਗੰਬਰ ਦਾ ਇਲਮ ਹੀ ਸਿਰਫ ਦੁਨੀਆ 'ਚ ਬੇਖਤਾ ਇਲਮ ਹੁੰਦਾ ਹੈ। ਉਹ ਵੀ ਇਹ ਨਹੀਂ ਕਿ ਖਤਾ ਨਹੀਂ ਕਰਦਾ ਪੈਗੰਬਰ, ਖਤਾ ਹੋ ਜਾਂਦੀ ਹੈ, ਲੇਕਿਨ ਉਹ ਅੱਲਾ ਦੀ ਨਿਗਰਾਨੀ 'ਚ ਹੁੰਦਾ ਹੈ। ਜਿਹੜਾ ਬਾਹਰ ਜਿਹੜਾ ਦੀਨ ਬਣਦਾ ਹੈ, ਉਹ ਇਲਮ ਸਿਰਫ ਪੈਗੰਬਰ ਦਾ ਇਲਮ ਹੈ। ਹੋਰ ਕਿਸੇ ਬੰਦੇ ਦਾ ਜਿਹੜਾ ਇਲਮ ਹੈ ਉਹ ਉਸ ਲੈਵਲ ਤੇ ਨਹੀਂ ਪਹੁੰਚਦਾ। ਤੇ ਜਿਵੇਂ ਕਿ ਅਹਿਲੇ ਕਿਤਾਬ ਦੀਆਂ ਬਿੱਤਾਂ ਦੀ ਇਸਲਾਹ ਵਾਸਤੇ ਖਾਣ ਪੀਣ ਦੀ ਪਾਕੀਜ਼ਗੀ, ਉਹਦੇ ਵਿੱਚ ਜ਼ਿਆਦਾ ਚੀਜ਼ਾਂ ਇਹਨਾਂ 'ਚ ਹੀ ਕੀਤਾ ਜਾਂਦਾ ਹੈ, ਕਿਉਂਕਿ ਦੀਨ ਇਮਾਨੀਆਤ ਹੈ, ਅਬਾਦਾਤ ਹੈ, ਤੇ ਫਿਰ ਪਾਕੀਜ਼ਗੀ ਹੈ। ਤੇ ਉਹ ਪਾਕੀਜ਼ਗੀ ਜਿਵੇਂ ਮਿਊਜ਼ਿਕ ਨੂੰ ਆਰਾਮ ਕਰਾਰ ਦਿੰਦੇ ਆ, ਤਸਵੀਰ ਨੂੰ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ, ਜਾਂ ਇਸ ਤਰ੍ਹਾਂ ਦੇ ਇਜ਼ਾਫੇ ਗਏ। ਤੇ ਉਹ ਪਾਕੀਜ਼ਗੀ ਅਸਲ ਦੀਨ ਹੈ, ਤੇ ਉਹਦੇ 'ਚ ਫਿਰ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਬਾਅਦ ਜਿਸਮ ਦੀ ਪਾਕੀਜ਼ਗੀ ਦੇ ਅਹਿਕਾਮਾਤ ਵੀ ਬਿਆਨ ਕੀਤੇ ਨੇ। ਅੱਲਾ ਦੀ ਸ਼ਰੀਅਤ ਨੂੰ ਇਸ ਸੂਰਾ 'ਚ ਮਿਸਾਕ ਯਾਨੀ ਮੁਆਹਦਾ ਆਖਿਆ ਗਿਆ ਕਿ ਇਹ ਇੱਕ ਮੁਆਹਦਾ ਹੈ ਅੱਲਾ ਨਾਲ। ਅੱਲਾ ਅੱਗੇ ਜਿਹੜਾ ਬੰਦਾ ਜਾ ਕੇ ਸਰੈਂਡਰ ਕਰਦਾ ਹੈ, ਜਿਹਦਾ ਫਿਰ ਨਾਮ ਮੁਸਲਮਾਨ ਹੋ ਜਾਂਦਾ ਹੈ। ਮੁਸਲਮਾਨ ਦਾ ਮਤਲਬ ਇਹ ਹੈ ਕਿ ਅੱਲਾ ਅੱਗੇ ਤੁਸਾਂ ਅੱਲਾ ਦੀ ਗੱਲ ਬਸੀਰਤ ਨਾਲ ਸਮਝੀਏ, ਅੱਖਾਂ ਨਾਲ ਭਾਵੇਂ ਨਹੀਂ ਵੇਖੀ। ਅੱਲਾ ਦਾ ਇਲਮ ਅਕਲ ਦੇ ਮਾਯਾਰ, ਅਕਲ ਨਾਲ ਬਸੀਰਤ ਨਾਲ ਸਮਝਿਆ, ਤੇ ਉਹਦੇ ਤੇ ਫਿਰ ਸਰੈਂਡਰ ਕਰ ਦਿੱਤਾ। ਸਰੈਂਡਰ ਇਸ ਤਰ੍ਹਾਂ ਕਰ ਦਿੱਤਾ ਕਿ ਉਸ ਪੂਰੀ ਜ਼ਿੰਦਗੀ ਦਾ, ਇਨਸਾਨੀ ਜ਼ਿੰਦਗੀ ਦਾ ਇਹਾਤਾ ਕਰ ਲਿਆ। ਉਹਦੇ ਚੋਂ ਇੱਦਾਂ ਇੱਦਾਂ ਇਨਸਾਨ ਕਿਧਰੇ ਵੀ ਨਹੀਂ ਨਿਕਲਦਾ, ਕਿਸੇ ਵੀ ਸੂਰਤ 'ਚ ਨਹੀਂ ਨਿਕਲਦਾ। ਭਾਵੇਂ ਉਹਨੂੰ ਦੁਨੀਆ ਦਾ ਆਖਰੀ ਦਰਜੇ 'ਚ ਫਾਇਦਾ ਹੋ ਜਾਏ ਜਾਂ ਦੁਨੀਆ ਦਾ ਆਖਰੀ ਦਰਜੇ 'ਚ ਨੁਕਸਾਨ ਹੋ ਜਾਏ, ਉਹ ਫਿਰ ਅੱਲਾ ਨਾਲ ਹੀ ਉਹਦਾ ਤਲਕ ਬਣਦਾ ਹੈ। ਤੋ ਅੱਲਾ ਦੀ, ਕਿਉਂਕਿ ਉਹ ਦੋ ਜ਼ਿੰਦਗੀਆਂ ਲੜਾ ਕੇ ਵੇਖ ਰਿਹਾ ਹੁੰਦਾ। ਸ਼ੌਰੀ ਸਤਹ ਤੇ ਅੱਲਾਹ ਤਾਲਾ ਨੂੰ ਜੈਸੇ ਮੰਨਣਾ ਤੇ ਉਹਦੇ ਅੱਗੇ ਸਰੈਂਡਰ ਕਰਨਾ, ਤੇ ਫਿਰ ਇਸ ਜ਼ਿੰਦਗੀ ਨੂੰ ਘੱਟ ਵੇਖੀਦਾ। ਆਖਰਤ ਵਾਲੀ ਜ਼ਿੰਦਗੀ ਜਿਹੜੀ ਅਸਲ ਜ਼ਿੰਦਗੀ ਹੈ, ਜਾਂ ਮਾਂ ਦੇ ਪੇਟ 'ਚ ਜਿਹੜੀ ਜ਼ਿੰਦਗੀ ਹੈ, ਉਹਨੂੰ ਨਹੀਂ ਐਡਾ ਤਫਸੀਲ ਨਾਲ ਵੇਖੀਦਾ ਜਿੰਨਾ ਅੱਗੇ ਮਾਮਲਾਤ ਜਿਹੜੇ ਪੇਸ਼ ਆਉਣੇ ਨੇ ਉਸ ਹਵਾਲੇ ਨਾਲ। ਔਰ ਦੀਨ ਦਾ ਮੌਜੂ ਵੀ ਉਹੀ ਹੈ, ਔਰ ਕੁਰਾਨ ਦਾ ਤੇ ਖਾਸ ਕਰ ਮੌਜੂ ਹੀ ਮੌਤ ਤੋਂ ਬਾਅਦ ਆਉਣ ਵਾਲੀਆਂ ਚੀਜ਼ਾਂ ਨੇ। ਜਿਹੜਾ ਆਉਂਦਾ ਉੱਥੇ ਅਸਾਂ ਪੇਸ਼ ਹੋਣਾ, ਸਾਡੇ ਕੋਲ ਪੁੱਛਿਆ ਜਾਣਾ। ਤਾਂ ਉਹਦੇ 'ਚ ਅੱਲਾਹ ਤਾਲਾ ਨਾਲ ਉਹ ਇੱਕ ਵਾਅਦਾ ਕਰਦੇ ਨੇ। ਅੱਲਾਹ ਤਾਲਾ ਇਨਸਾਨ ਨੂੰ ਪੈਦਾ ਵੀ ਵਾਅਦਾ ਕਰਕੇ ਕੀਤਾ। ਫਿਰ ਬਨੀ ਇਸਰਾਈਲ ਨਾਲ ਜਿਹੜੇ ਨੇ ਉਹ ਵੀ ਵਾਅਦਾ ਸੀ। ਫਿਰ ਹੁਣ ਸੈਯਦਨਾ ਮੁਹੰਮਦ ਦੇ ਜਿਹੜੇ ਅੱਗੋਂ ਵੀ ਮੁਸਲਮਾਨ ਆਪ, ਮਤਲਬ ਸਾਰੇ ਹੀ ਮੁਸਲਮਾਨ ਨੇ, ਲੇਕਿਨ ਇਹ ਵੀ ਇੱਕ ਮੁਆਹਦੇ ਦੇ ਤਹਿਤ ਆਏ ਨੇ। ਇਹ ਅੱਲਾਹ ਤਾਲਾ ਕਿਸੇ ਨੂੰ ਫੋਰਸ ਨਹੀਂ ਕੀਤਾ। ਕਿਸੇ ਬੰਦੇ ਨੂੰ ਦੀਨ 'ਚ ਫੋਰਸ ਹੈ ਹੀ ਕੋਈ ਨਾ, ਹਰ ਬੰਦੇ ਦੀ ਮਰਜ਼ੀ ਹੈ। ਅੱਜ ਦਿਲ ਤੇ ਮੁਸਲਮਾਨ ਰਵੇ, ਦਿਲ ਤੇ ਵੱਡੇ ਵਾਲੇ ਛੱਡ ਜਾਏ ਇਸਲਾਮ ਨੂੰ ਕੋਈ ਮਸਲਾ ਨਹੀਂ, ਨਾ ਅੱਲਾ ਨੂੰ ਨਾ ਪੈਗੰਬਰ ਨੂੰ। ਇਹ ਵੀ ਬੰਦਿਆਂ ਆਪਣੇ ਕੋਲੋਂ ਹੀ ਬੁਲਾਇਆ ਆਖਿਆ। ਔਰ ਉਹਦੀ ਪਾਬੰਦੀ ਦਾ ਵਾਅਦਾ ਵੀ ਇਹ ਅੱਲਾ ਨੇ ਵਾਅਦਾ ਕੀਤਾ ਹੈ ਵੀ ਜੈਸੇ ਤੁਸੀਂ ਮੇਰੀ ਫੌਜ 'ਚ ਭਰਤੀ ਹੋ ਗਏ ਹੋ, ਤੇ ਹੁਣ ਤੁਹਾਡੇ ਤੇ ਫੌਜੀ ਐਕਟ ਨਾਫਜ਼ ਹੋਵੇ ਕਰੇਗਾ। ਹੁਣ ਅਗਰ ਤੁਸੀਂ ਗੁਨਾਹ ਕਰੋ ਤੇ ਹੱਥ ਕੱਟੇ ਜਾਣ ਦੇ। ਹੁਣ ਅਗਰ ਤੁਸੀਂ ਬਗੈਰ ਪੁੱਛੋ ਛੁੱਟੀ ਤੇ ਜਾਓਗੇ ਤੇ ਤੁਹਾਨੂੰ ਜੇਲ੍ਹ ਦੀ ਸਜ਼ਾ ਹੋਵੇਗੀ। ਹੁਣ ਤੁਸੀਂ ਇਹ ਖਾਸ ਕਿਸਮ ਦੀਆਂ ਚੀਜ਼ਾਂ ਕਰਨੀਆਂ ਨੇ, ਕਿਉਂਕਿ ਨਿਕਲ ਜਾਓ, ਵੱਡੇ ਰਿਜ਼ਾਈਨ ਕਰੋ ਲੀਗਲ ਤਰੀਕੇ ਨਾਲ, ਕੋਈ ਮਸਲਾ ਨਹੀਂ। ਅੱਲਾ ਨੂੰ ਜਾ ਕੇ ਕਰੋ ਬੁੱਤਾਂ ਦੀ ਪੂਜਾ ਜੋ ਮਰਜ਼ੀ ਹੈ, ਲੇਕਿਨ ਮੇਰੇ ਨਾਂ ਤੇ ਮੇਰੀ ਫੌਜ 'ਚ ਭਰਤੀ ਹੋ ਗਏ ਤੇ ਫਿਰ ਮੇਰੇ ਖਿਲਾਫ ਇਹ ਬਗਾਵਤ ਹੈ ਅੱਲਾ ਨਾਲ। ਜੇ ਉਂਝ ਕੋਈ ਬੰਦਾ ਕਰ ਰਿਹਾ ਤਾਂ ਉਹ ਲੈਸ ਬਗਾਵਤ ਹੈ। ਤੇ ਇੱਥੇ ਅੱਲਾਹ ਤਾਲਾ ਦੀ ਆਇਤ 6 ਸ਼ੁਰੂ ਹੋ ਰਹੀ ਹੈ। ਇਹਦੇ 'ਚ ਇਸ ਮਾਹੌਲ 'ਚ ਈਮਾਨ ਵਾਲਿਓ, ਜਦੋਂ ਨਮਾਜ਼ ਵਾਸਤੇ ਉੱਠੋ ਤੇ ਆਪਣਾ ਮੂੰਹ ਔਰ ਹੱਥ ਕੋਹਨੀਆਂ ਤੱਕ ਧੋ ਲਓ, ਔਰ ਆਪਣੇ ਸਿਰਾਂ ਦਾ ਮਸਾ ਕਰੋ, ਔਰ ਗਿੱਟਿਆਂ ਤੱਕ ਪੈਰ ਧੋ ਲਓ। ਔਰ ਜੇ ਜਨਾਬਤ ਦੀ ਹਾਲਤ ਹੈ ਤੇ ਨਹਾ ਕੇ ਪਾਕ ਹੋ ਜਾਓ। ਔਰ ਅਗਰ ਤੁਸੀਂ ਬਿਮਾਰ ਹੋ ਜਾਂ ਸਫ਼ਰ ਵਿੱਚ ਹੋ ਤੇ ਤੁਹਾਡੇ 'ਚ ਕੋਈ ਹਾਜਤ ਤੋਂ ਫਾਰਗ ਹੋ ਕੇ ਆਇਆ ਹੋਵੇ ਜਾਂ ਔਰਤਾਂ ਨਾਲ ਮਿਲ ਕੇ ਆਇਆ ਹੋਵੇ, ਔਰ ਤੁਹਾਨੂੰ ਪਾਣੀ ਨਾ ਲੱਭੇ, ਤੇ ਕੋਈ ਪਾਕ ਜਗ੍ਹਾ ਵੇਖੋ ਔਰ ਉਸ ਤੋਂ ਆਪਣੇ ਚਿਹਰੇ ਤੇ ਹੱਥਾਂ ਦਾ ਮਸਾ ਕਰ ਲਵੋ। ਅੱਲਾ ਤੁਹਾਨੂੰ ਕਿਸੇ ਤੰਗੀ 'ਚ ਨਹੀਂ ਪਾਣਾ ਚਾਹੁੰਦਾ, ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਤੁਸੀਂ ਪਾਕ ਹੋ ਜਾਓ, ਔਰ ਚਾਹੁੰਦਾ ਹੈ ਕਿ ਉਹ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦੇਵੇ ਤਾਂ ਕਿ ਤੁਸੀਂ ਉਹਦੇ ਸ਼ੁਕਰਗੁਜ਼ਾਰ ਹੋਵੋ। ਇਹ ਹੁਣ 6 ਸੂਰਾ 'ਚ ਅੱਲਾਹ ਤਾਲਾ ਬੜੀ ਸਾਦਾ ਜੀ ਗੱਲ ਹੈ। ਇਹ ਨੰਬਰ 1 ਤੇ ਇਹ ਨਹੀਂ ਕਿ ਦੀਨ ਸਾਰਾ ਸੈਯਦਨਾ ਆਦਮ अलैहिस्सलाम ਤੋਂ ਇਹ ਹੀ ਦੀਨ ਹੈ, ਅਨਲੈਸ ਕੋਈ ਅੱਗੋਂ ਤਮੱਦਨ ਜਾਂ ਸਾਇੰਸ ਦੀ ਵਜ੍ਹਾ ਤੋਂ ਜਾਂ ਸਫਰਾਂ 'ਚ ਤਬਦੀਲੀ ਆਈ, ਉਸ ਵਾਲੇ ਨਾਲ ਕੋਈ ਤਬਦੀਲੀ ਨਾ ਆ ਜਾਏ। ਅਸਲਨ ਦੀਨ ਉਹ ਹੀ ਹੈ।
ਤੇ ਉਹਦੇ ਵਿੱਚ ਅੱਲਾਹ ਤਾਲਾ ਕਹਿੰਦੇ ਨੇ ਕਿ ਈਮਾਨ ਵਾਲਿਓ, ਕਿਉਂਕਿ ਪਾਕੀਜ਼ਗੀ ਅੱਲਾਹ ਤਾਲਾ ਚਾਹੁੰਦੇ ਨੇ ਕਿ ਇਨਸਾਨ ਪਾਕੀਜ਼ਾ ਹੋਵੇ, ਔਰ ਆਖਰਤ 'ਚ ਜਾ ਕੇ ਤੇ ਪਾਕੀਜ਼ਾ ਲੋਕਾਂ ਨੂੰ ਵੀ ਫਿਰ ਇੱਕ ਵਾਰੀ ਜਿਸ ਤਰ੍ਹਾਂ ਨਵਾ ਕੇ ਤੇ ਅਗਾਂ ਜੰਨਤ ਵੱਲ ਜਿਨ੍ਹਾਂ ਜਾਣਾ ਹੈ, ਉਹ ਤੇ ਫਿਰ ਵਿੱਚੋਂ ਦੀ ਲਗਾ ਕੇ ਉਸ ਪ੍ਰੋਸੈਸ 'ਚੋਂ ਕਰਨਾ ਹੈ। ਤੇ ਇਹ ਪਾਕੀਜ਼ਗੀ ਖੁਦਾ ਦੇ ਹਜ਼ੂਰ ਵਿੱਚ ਆਉਣ ਵਾਸਤੇ ਚਾਹੀਦੀ ਹੈ। ਇਸ ਵਾਸਤੇ ਜਦੋਂ ਨਮਾਜ਼ ਵਾਸਤੇ ਉੱਠੇ ਤੇ ਆਪਣਾ ਮੂੰਹ ਧੋ ਲਓ। ਇਹ ਵਜ਼ੂ ਦਾ ਤਰੀਕਾ ਦੱਸ ਦਿੱਤਾ ਕਿ ਜਿਹੜਾ ਅੱਲਾ ਦਾ ਦੱਸਿਆ ਤਰੀਕਾ ਹੈ, ਉਹ ਮੂੰਹ ਧੋਵੋ, ਹੱਥ ਕੋਣੀਆਂ ਧੋਵੋ ਤੇ ਆਪਣੇ ਸਿਰਾਂ ਦਾ ਮਸਾ ਕਰ ਲਓ। ਸਿਰਾਂ ਤੇ ਇਸ ਤਰ੍ਹਾਂ ਜਿਹੜੇ ਉਂਗਲੀਆਂ ਜਾਂ ਹੱਥ ਮਾਰੀਦੇ ਨੇ, ਕੋਈ ਵੀ ਉਹਦੇ ਵਿੱਚ ਇਨਸਾਨੀ ਅਕਲ ਦੱਸ ਸਕਦੀ, ਉਹਦੇ 'ਚ ਬਿਲਕੁਲ ਅੱਲਾਹ ਤਾਲਾ ਨੇ ਮਿਲੀਮੀਟਰ ਲੈ ਕੇ ਫਰਿਸ਼ਤਿਆਂ ਨਹੀਂ ਖਿਲਵਾਇਆ ਹੋਣਾ ਕਿ ਇਹਨੇ 1 ਮਿਲੀਮੀਟਰ ਇੰਜ ਕੀਤਾ ਤੇ ਇੰਜ ਕੀਤਾ, ਨਹੀਂ। ਇਹ ਵੀ ਇਨਸਾਨੀ ਜਿਹੜੇ ਨਹੀਂ ਵਹਿਮ ਤੇ ਵਸਵਸੇ ਹੁੰਦੇ ਨੇ। ਅੱਛਾ, ਸਿਰਾਂ ਦਾ ਮਸਾ ਕਰੋ ਔਰ ਗਿੱਟਿਆਂ ਤੱਕ ਪੈਰ ਧੋ ਲਓ। ਇਹ ਅੱਲਾ ਨੇ ਅਸੂਲ 'ਚ ਇੱਕ ਚੀਜ਼ ਦੱਸ ਦਿੱਤੀ ਹੈ ਕਿ ਆਮ ਹਾਲਾਤ 'ਚ ਬੰਦਾ ਜਿਹੜਾ ਹੈ ਉਹ ਜਾਬ ਤੇ ਜਾਂ ਜ਼ਿੰਦਗੀ ਦੇ ਜਿਹੜੇ ਵੀ ਮਾਮਲਾਤ ਕਰ ਰਿਹਾ ਹੈ, ਉਹਦੇ 'ਚ ਨਾ ਤੇ ਹਰ ਜਾ ਸ਼ਾਵਰ ਹੁੰਦਾ, ਤੇ ਇਹ ਪਾਕੀਜ਼ਗੀ ਤੁਸੀਂ ਕਰ ਸਕਦੇ ਹੋ। ਹੱਥ ਧੋ ਲਵੋ ਕੋਣੀਆਂ ਤੱਕ, ਅੱਛਾ, ਮੂੰਹ ਧੋਵੋ, ਸਿਰ ਤੇ ਲਾਮਤੀ ਇਜ਼ਹਾਰ ਕਰ ਲਓ, ਹੱਥ ਅੱਗੇ ਹੀ ਗਿੱਲੇ ਨੇ ਉਹ ਮਾਰ ਲਵੋ ਵਾਲਾਂ 'ਚ, ਔਰ ਉਸ ਤੋਂ ਬਾਅਦ ਪੈਰ ਜਿਹੜੇ ਨੇ ਉਹ ਧੋ ਲਵੋ। ਤੇ ਤੁਸੀਂ ਪੱਕੇ ਅਮੂਮਨ ਦੂਸਰਾ ਜਿਸਮ ਦਾ ਹਿੱਸਾ ਜਿਹੜਾ ਉਹ ਲਿਬਾਸ ਨਾਲ ਟੱਕੇ ਹੀ ਹੁੰਦਾ। ਇਹਦੀ ਇਹ ਵੀ ਇੱਕ ਵਜ੍ਹਾ, ਔਰ ਇਨਸਾਨੀ ਅਕਲ ਵੀ ਮੰਨਦੀ ਹੈ। ਇਹਦੇ ਕਰੂਲੀ ਕਰ ਲੈਣਾ, ਨੱਕ ਦੀ ਸਫਾਈ ਕਰ ਲੈਣਾ, ਇਹ ਵੀ ਨਾਲ ਹੋ ਹੀ ਜਾਂਦਾ। ਲੇਕਿਨ ਅੱਲਾ ਦੇ ਇਹ ਕਾਮਾਤ ਨੇ। ਜ਼ਾਹਿਰ ਇਨਸਾਨ ਜੈਸੇ ਇਹ ਚੀਜ਼ਾਂ ਕਰਦਾ ਤਾਂ ਕੋਈ ਫਰਕ ਨਹੀਂ ਪੈਂਦਾ, ਮੁਕੰਮਲ ਹੀ ਹੋਰ ਜ਼ਿਆਦਾ ਕਰ ਲਵੇ। ਅੱਛਾ, ਔਰ ਜੇ ਗੁਸਲੇ ਜਨਾਬਤ ਦੀ ਹਾਲਤ 'ਚੋਂ ਤੇ ਨਹਾ ਕੇ ਪਾਕ ਹੋ ਜਾਓ। ਗੁਸਲੇ ਜਨਾਬਤ ਦਾ ਇੱਕ ਲਹਿਦਾ ਹੁਕਮ ਹੈ, ਕਿਉਂਕਿ ਐਕਸਟਰਾ ਗੰਦਗੀ ਹੋ ਜਾਂਦੀ ਹੈ, ਔਰ ਫਿਰ ਉਹਦੇ ਵਾਸਤੇ ਐਕਸਟਰਾ ਚਾਹੀਦਾ, ਉਹ ਵਜ਼ੂ ਨਹੀਂ ਕੰਮ ਦਿੰਦਾ। ਤੇ ਉਹਦੇ ਵਾਸਤੇ ਆਖਿਆ ਗੁਸਲੇ ਜਨਾਬਤ ਲੈ ਲਵੋ। ਗੁਸਲੇ ਜਨਾਬਤ ਜਿਹੜਾ ਉਹ ਰਸੂਲ ਅੱਲਾ ਦਾ ਦੱਸਿਆ ਤਰੀਕਾ ਹੈ, ਜਿਹਦੇ 'ਚ ਉਹ ਆਪਣਾ ਪਹਿਲਾਂ ਹੱਥ ਸਾਫ਼ ਕਰਨੇ ਨੇ, ਫਿਰ ਉਹ ਜਗ੍ਹਾ ਜਿਹੜੀ ਉਹ ਮਖਸੂਸ ਅਜ਼ਾ ਜਿਹੜੇ ਨੇ ਉਹਨੂੰ ਕਲੀਨ ਕਰਨਾ ਹੈ, ਫਿਰ ਹੱਥ ਕਰਕੇ ਤੇ ਵਜ਼ੂ ਕਰਨਾ, ਉਹਦੇ ਤੋਂ ਬਾਅਦ ਫਿਰ ਸ਼ਾਵਰ ਲੈਣਾ ਹੈ। ਲੇਕਿਨ ਇਹ ਅੱਲਾ ਦੇ ਪੈਗੰਬਰ ਨੇ ਆਪਣੇ ਜੈਸੇ ਉਹਨਾਂ ਕੋਲ ਜਿਹੜੀਆਂ ਸਹੂਲਤਾਂ ਮੌਜੂਦ ਹਨ ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਹੁਣ ਜਦੀਦ ਸ਼ਾਵਰ ਆ ਗਏ ਨੇ, ਇਹ ਸਫਾਈ ਮਤਲੂਬ ਹੈ, ਉਹਦੇ ਨਾਲ ਵਜ਼ੂ ਕਰਨਾ ਮਤਲੂਬ ਹੈ। ਉਹਦੇ 'ਚ ਹੋ ਸਕਦਾ ਤੁਸੀਂ ਥੋੜਾ ਮੁਖਤਲਿਫ ਤਰੀਕਾ ਵੀ ਹੋ ਸਕਦਾ। ਇਹ ਵੀ ਅੱਲਾਹ ਤਾਲਾ ਨੇ ਇਨਸਾਨੀ ਅਕਲ ਨੂੰ ਮੁਖਾਤਬ ਕੀਤਾ, ਔਰ ਪੈਗੰਬਰ ਦਾ ਤਰੀਕਾ ਜਿਹੜਾ ਹੁੰਦਾ ਹੈ ਉਹ ਸਭ ਤੋਂ ਅੱਛਾ ਤਰੀਕਾ ਹੁੰਦਾ ਹੈ। ਲੇਕਿਨ ਪੈਗੰਬਰ ਕੋਲ ਵੀ ਉਸ ਵੇਲੇ ਉਹ ਸ਼ਾਵਰ ਹੁੰਦਾ ਜਿਹਦੇ 4 ਸ਼ਾਵਰ ਹੈਡ ਲੱਗੇ ਹੁੰਦੇ ਨੇ, ਤੇ ਉਹ ਸ਼ਾਇਦ ਡਿਫਰੈਂਟ ਤਰੀਕੇ ਨਾਲ ਥੋੜਾ ਬਹੁਤਾ ਸਫਾਈ ਜਿਸਮ ਦੀ ਕਰਦੇ ਜਾਂ ਲੇਕਿਨ ਇਹ ਸਫਾਈ ਮਤਲੂਬ ਹੈ। ਅਸਲ ਇਹਦੇ ਪਿੱਛੇ ਹਕਮਤ ਹੈ ਕਿ ਸਫਾਈ ਹੈ। ਅੱਛਾ, ਉਹਦੇ 'ਚ ਮੈਂ ਆਖਿਆ ਉਹ ਗੁਸਲੇ ਜਨਾਬਤ ਉਹ ਪਾਕ ਹੋ ਜਾਓ। ਇਹ ਹੀ ਤਰੀਕਾ ਰਸੂਲ ਅੱਲਾ ਨੇ ਦਿੱਤਾ ਹੈ। ਜੈਸੇ ਮੀਆਂ ਬੀਵੀ ਦੇ ਜ਼ਨਸ਼ੋ ਦੇ ਤਲਕਾਤ ਕਾਇਮ ਹੁੰਦੇ ਨੇ, ਜਿਨਸੀ ਤਲਕਾਤ, ਤੇ ਉਹਦੇ ਤੋਂ ਬਾਅਦ ਇਹ ਲਾਜ਼ਮੀ ਕਰਾਰ ਦੇ ਦਿੱਤਾ ਹੈ। ਵਜ਼ੂ ਆਰੇ ਵੀ ਫਰਜ਼ ਹੈ, ਇਹਦੇ ਤੋਂ ਬਗੈਰ ਨਮਾਜ਼ ਨਹੀਂ ਹੁੰਦੀ। ਫਿਰ ਅੱਗੋਂ ਆਖਿਆ ਕਦੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਤੁਸੀਂ ਬਿਮਾਰ ਹੋ ਜਾਂ ਸਫ਼ਰ ਵਿੱਚ ਹੋ ਜਾਂ ਤੁਹਾਡੇ 'ਚ ਕੋਈ ਹਾਜਤ ਤੋਂ ਫਾਰਗ ਹੋ ਕੇ ਆਇਆ। ਅੱਗੋਂ ਹੁਣ ਐਕਸੈਪਸ਼ਨ ਵੇਖੋ, ਦੀਨ ਜਿਹੜਾ ਉਹਦੇ 'ਚ ਅੱਲਾਹ ਤਾਲਾ ਇਨਸਾਨ ਤੇ ਉਸ ਤੋਂ ਜ਼ਿਆਦਾ ਲੋੜ ਨਹੀਂ ਪਾਉਂਦੇ ਜਿਹਦੇ 'ਚ ਉਹ ਵੀ ਕਰ ਹੀ ਨਾ ਸਕੇ ਜਾਂ ਉਹਨੂੰ ਕੋਈ ਜ਼ਿੰਦਗੀ ਆਪਣੀ ਇਥੋਂ ਮਾਮੂਲਾਤ ਤੇ ਜ਼ਿੰਦਗੀ ਰੋਕਣੇ ਪੈਣ। ਲਿਹਾਜ਼ਾ ਉਹ ਸਾਰੇ ਹੁਕਮ ਦੇ ਕੇ ਫਰਜ਼ ਨੇ। ਤੇ ਅੱਗੇ ਕੀ ਆ ਛੜਿਆ, ਇਹਦੇ ਵਿੱਚ ਕੁਝ ਚੀਜ਼ਾਂ ਦੱਸ ਦਿੱਤੀਆਂ ਨੇ। ਦੂਸਰਾ ਇਨਸਾਨ ਤੇ ਅੱਲਾ ਦਾ ਮਾਮਲਾ ਹੈ, ਉਹਨੇ ਇਹਨਾਂ ਦੇ ਅਸੂਲ 'ਚ ਅੱਗੋਂ ਗੱਲਾਂ ਆਪਣੀਆਂ ਟੋੜਨੀਆਂ। ਤੁਸੀਂ ਬਿਮਾਰ ਹੋ, ਬਿਮਾਰੀ ਕਈਆਂ ਕਿਸਮਾਂ ਦੀ ਹੋ ਸਕਦੀ ਹੈ, ਜ਼ਰੂਰੀ ਨਹੀਂ ਜਿਸਮਾਨੀ, ਜ਼ਿਹਨੀ ਬਿਮਾਰ ਵੀ ਹੋ ਸਕਦੇ ਹੋ। ਕਈ ਬਿਮਾਰੀਆਂ ਜੈਸੇ ਬਿਮਾਰ ਹੋ ਤਾਂ ਬਿਮਾਰੀ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਨੇ। ਬਜ਼ਾਹਿਰ ਨਜ਼ਰ ਆ ਰਿਹਾ ਤੁਸੀਂ ਬਿਲਕੁਲ ਠੀਕ ਬੈਠੇ ਹੋ, ਲੇਕਿਨ ਤੁਹਾਨੂੰ ਪਤਾ ਹੈ ਇਹ ਅੱਲਾ ਅੱਗੇ ਤੁਸੀਂ ਜਾ ਕੇ ਜਵਾਬ ਦੇਣਾ। ਬਿਮਾਰ ਹੋ, ਸਫ਼ਰ ਵਿੱਚ ਹੋ, ਹੁਣ ਮੁਸ਼ਕਲ ਚੀਜ਼ਾਂ ਜਿਹਦੇ 'ਚ ਹੁੰਦੀਆਂ ਨੇ ਉਹ ਦੱਸ ਦਿੱਤੀਆਂ ਨੇ। ਇਹਦੇ ਨਾਲ ਹੋਰ ਵੀ ਹੁਣ ਸਫ਼ਰ ਦੀ ਜਗ੍ਹਾ ਤੇ ਸਫ਼ਰ ਵਿੱਚ ਉਸੇ ਸਫ਼ਰ ਮੁਸ਼ਕਲ ਹਨ, ਲੇਕਿਨ ਹੁਣ ਹੋ ਸਕਦਾ ਤੁਹਾਡੇ ਪੇਪਰ ਹੋ ਰਹੇ ਨੇ ਕੱਲ ਜਾਂ ਉਸ ਟਾਈਮ ਪੇਪਰ ਹੋ ਰਹੇ ਨੇ, ਤੇ ਤੁਸੀਂ ਉਹ ਅੱਲਾ ਤਾਲਾ ਜਿਹੜੇ ਨੇ ਉਹ ਜਿਹੜੇ ਸਹੂਲਤਾਂ ਦਿੰਦੇ ਨੇ ਅਸੂਲ 'ਚ, ਉਹ ਅੱਗੋਂ ਆਪ ਵੀ ਐਪਲੀਕੇਸ਼ਨ ਇਨਸਾਨ ਕਰਦਾ। ਕਿਉਂਕਿ ਅੱਲਾ ਨਾਲ ਜਿਹੜੇ ਅੱਲਾ ਦੇ ਲੋਕ ਅੱਲਾ ਨੂੰ ਸ਼ੌਰੀ ਸਦਾ ਮੰਨਦੇ ਨੇ, ਉਹ ਅੱਲਾ ਨਾਲ ਫਰਾਡ ਨਹੀਂ ਕਰਦੇ। ਹਾਂ, ਲੇਕਿਨ ਫੈਸਲਾ ਇਹ ਉਹਨਾਂ ਦਾ ਤੇ ਅੱਲਾ ਦਾ ਪੈਗੰਬਰ ਦੇ ਅਹਿਕਾਮਾਤ ਦੀ ਰੋਸ਼ਨੀ 'ਚ
ਦੱਸੇ ਤਰੀਕਿਆਂ 'ਚ ਇਹਦੇ ਵਿੱਚ ਹੋਰ ਵੀ ਐਪਲੀਕੇਸ਼ਨ ਹੋ ਸਕਦੀ ਹੈ। ਜਿਸ ਤਰ੍ਹਾਂ ਰੋਜ਼ੇ ਉਸੇ ਸਫ਼ਰ ਮੁਸ਼ਕਲ ਸੀ ਜਾਂ ਬਿਮਾਰੀ ਮੁਸ਼ਕਲ ਸੀ, ਤੇ ਬਾਅਦ 'ਚ ਹੁਣ ਹੋਰ ਬੜੀਆਂ ਚੀਜ਼ਾਂ ਮੁਸ਼ਕਲ ਨੇ। ਕੰਮ ਦੀ ਨੋਈਅਤ ਤੁਹਾਡੀ ਐਸੀ ਹੁੰਦੀ ਹੈ ਕਿ ਤੁਹਾਨੂੰ ਹਾਰਡ ਵਰਕ ਪੂਰਾ ਦਿਨ ਤੁਹਾਨੂੰ ਕਣਕ ਵੜਨੀ ਪੈਣੀ ਹੈ ਜਾਂ ਫੈਕਟਰੀ 'ਚ ਕੰਮ ਕਰਦੇ ਹੋ, ਤਾਂ ਅੱਲਾਹ ਤਾਲਾ ਨੇ ਆਖਿਆ ਅਗਲੇ ਮਹੀਨੇ ਰੱਖ ਲਵੇ ਜਾਂ ਥੋੜੇ ਥੋੜੇ ਕਰਕੇ ਗਿਣਤੀ ਪੂਰੀ ਕਰਨੀ। ਅੱਛਾ, ਇਹ ਉਹ ਚੰਦ ਚੀਜ਼ਾਂ ਅੱਲਾਹ ਦੱਸਦੇ ਨੇ, ਹੋਰ ਵੀ ਚੀਜ਼ਾਂ ਸ਼ਾਮਿਲ ਤੁਹਾਡੇ ਵਿੱਚੋਂ। ਜੇ ਅੱਲਾਹ ਤਾਲਾ ਫਿਰ ਇਹ ਵੀ ਆਖਿਆ ਕਿ ਜਿਹੜਾ ਪੁਰਾਣਾ ਦੌਰ ਸੀ ਕਿ ਬਾਹਰ ਜਾਂਦੇ ਹਨ ਬੰਦੇ ਰਫਾਜਤ ਵਾਸਤੇ, ਪਿਸ਼ਾਬ ਕਰਨ ਵਾਸਤੇ, ਤੇ ਉਹਦੇ ਤੇ ਵੀ ਵਾਪਸ ਹੋ ਕੇ ਆਵੋ ਨਾ, ਉਹ ਵੀ ਪ੍ਰੋਸੈਸ ਕਰੋ। ਇਹ ਤਿੰਨ ਚੀਜ਼ਾਂ ਹਾਜਤ ਤੋਂ ਫਾਰਗ ਹੋ ਗਏ, ਇਹ ਤਿੰਨ ਦਸੀਆਂ ਨੇ, ਲੇਕਿਨ ਇਹਦੇ ਨਾਲ ਹੋਰ ਵੀ ਬਹੁਤ ਕੁਝ ਪਾਸੀਬਲ ਹੈ। ਉਹ ਵੀ ਇਸ ਕੈਟਾਗਰੀ ਚ ਆ ਜਾਂਦੀ। ਅੱਲਾਹ ਤਾਲਾ ਨੂੰ ਬੁੱਕ ਨਹੀਂ ਨਾਲ ਲਿਆਦਾ ਲਿਖਣੀ, ਅਸੂਲ ਚ ਕੁਝ ਚੀਜ਼ਾਂ ਦੱਸ ਦਿੱਤੀਆਂ ਨੇ, ਇਹ ਮੁਸ਼ਕਿਲ ਲੇਕਿਨ ਮੁਸ਼ਕਿਲਾਂ ਹੋਰ ਵੀ ਨੇ। ਅੱਛਾ, ਫਰਕ ਹੋ ਕੇ ਆਓ ਜਾਂ ਔਰਤਾਂ ਨਾਲ ਮਿਲ ਕੇ ਹੋਵੋ, ਤੇ ਫਿਰ ਉਹੀ ਪਹਿਲੇ ਹੀ ਜਿਹੜਾ ਵੁਜ਼ੂ ਹੈ ਉਹਦੀ ਅੱਗੋਂ ਨਵੀਂ ਇੱਕ ਸ਼ੇਪ ਦੱਸ ਦਿੱਤੀ ਹੈ। ਤੁਹਾਨੂੰ ਆਖਿਆ ਪਾਣੀ ਨਾ ਮਿਲੇ, ਔਰ ਪਾਣੀ ਨਾ ਮਿਲੇ ਤੇ ਕੋਈ ਪਾਕ ਜਗ੍ਹਾ ਵੇਖੋ ਤੇ ਉਸ ਤੇ ਆਪਣੇ ਚਿਹਰੇ ਤੇ ਹੱਥਾਂ ਦਾ ਮਸਾ ਕਰ ਲਵੋ। ਮਸਾ ਵੁਜ਼ੂ ਹੀ ਹੈ, ਉਹਦਾ ਅਲਾਮਤੀ ਇਜ਼ਹਾਰ ਹੈ। ਜਿਸ ਤਰ੍ਹਾਂ ਮੈਂ ਹੁਣ ਕਈ ਵਾਰੀ ਇਸੇ ਚੀਜ਼ ਦੀ ਕੁਰਾਨ ਦੇ ਵਿੱਚੋਂ ਲੈ ਕੇ, ਤੇ ਮੈਂ ਗੱਡੀ ਚਲਾਉਂਦਿਆਂ ਕਈ ਵਾਰੀ ਨਮਾਜ਼ ਪੜ੍ਹਨਾ ਕਜ਼ਾ ਕਰਨ ਤੋਂ ਬਿਹਤਰ ਸਮੇਂ ਨਾਲ ਪੜ੍ਹ ਲਵਾਂ। ਮੈਂ ਗੱਡੀ ਚਲਾ ਰਿਹਾ ਹੁੰਨਾ, ਗੱਡੀ ਤੋਂ ਫੋਕਸ ਕਰ ਰਿਹਾ ਹੁੰਨਾ ਮੁਕੰਮਲ, ਲੇਕਿਨ ਉੱਥੇ ਮੈਂ ਗੱਡੀ ਦੇ ਸਟੀਅਰਿੰਗ ਤੇ ਇੰਜ ਹੀ ਕਰਨਾ, ਤੇ ਇਹ ਮੇਰਾ ਵੁਜ਼ੂ ਹੋ ਜਾਂਦਾ ਹੈ। ਇਹ ਸਾਰਾ ਪ੍ਰੋਸੈਸ ਨਾ ਜਿਹੜਾ ਮੈਂ ਕਰਨਾ, ਇਹ ਇਲਾਮਤੀ ਇਜ਼ਹਾਰ ਹੁੰਦਾ ਹੈ ਇਹਦੇ 'ਚ। ਔਰ ਅਸਲ ਜਿਹੜਾ ਵੁਜ਼ੂ ਉਹਦੇ ਵਿੱਚ ਵੀ ਇਹ ਇਨਸਾਨਾਂ ਦੀਆਂ ਬਣਾਈਆਂ ਚੀਜ਼ਾਂ ਨੇ। ਅੱਲਾਹ ਤਾਲਾ ਕੋਈ ਨਹੀਂ ਇਹ ਪੈ ਵੇਖਦੇ ਕਿ ਇੱਥੇ ਪਾਣੀ ਲੱਗਾ ਹੈ, ਇੱਥੇ ਥੋੜਾ ਕੁ ਰਹਿ ਗਿਆ, ਨਹੀਂ। ਇਹ ਇਨਸਾਨਾਂ ਵਾਸਤੇ ਮੁਸ਼ਕਲ ਇਨਸਾਨ ਬਣਾਉਂਦੇ ਨੇ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਵੀ ਆਪਣੇ ਵੱਲੋਂ ਨੇਕ ਨੀਤੀ ਨਾਲ ਤੁਸੀਂ ਕੋਸ਼ਿਸ਼ ਕਰਨੀ ਹੁੰਦੀ। ਮਸਾ ਕਰ ਲਿਆ, ਉਹ ਮਸਾ ਜਿਹੜਾ ਉਹ ਗੁਸਲੇ ਜਨਾਬਤ ਦਾ ਵੀ ਮਸਾ ਹੈ ਕਿ ਉਹਦੇ ਵਿੱਚ ਵੀ ਪਾਣੀ, ਇਹ ਹੋ ਸਕਦਾ ਪਾਣੀ ਹੈ ਕੋਲ। ਇਹਦੀ ਇੱਕ ਮੈਂ ਤਾਂ ਜ਼ਿਆਦਾ ਟਾਈਮ ਦੇ ਰਿਹਾ ਕਿ ਇਹਦੇ 'ਚ ਬੜੀ ਮੁਸ਼ਕਲਾਤ ਪੈਦਾ ਕੀਤੀਆਂ ਨੇ ਮੁਸਲਮਾਨਾਂ ਨੇ, ਲੇਕਿਨ ਅੱਲਾਹ ਦੇ ਹੁਕਮਾਂ ਵਿੱਚ ਅਗਰ ਤੁਸੀਂ ਸਮਝੋਦੇ ਨਾ, ਤੇ ਉਹ ਚੀਜ਼ਾਂ ਇੰਨੀਆਂ ਕੀਜ਼ੀ ਨੇ, ਇੰਨੀਆਂ ਕੀਜ਼ੀ ਨੇ ਕਿ ਗੱਡੀ 'ਚ ਜਾਂਦਿਆਂ, ਟੁਰਦਿਆਂ, ਰੋਟੀ ਖਾਂਦਿਆਂ, ਰੈਸਟੋਰੈਂਟ 'ਚ ਬੈਠਿਆਂ ਇੱਕਦਮ ਕੁਰਸੀ ਦਾ ਮੂੰਹ ਕਰਕੇ ਉਸ ਨਮਾਜ਼ ਪੜ੍ਹ ਲਈਦੀ। ਇਹ ਫੈਸਲਾ ਬੰਦੇ ਨੇ ਕਰਨਾ। ਉਹ ਆਖਿਆ ਉਹ ਮਸਾ ਕਰ ਲਓ। ਮਸਾ ਹੁਣ ਇੰਜ ਜਿਵੇਂ ਛੱਡ ਹੀ ਦਿੱਤਾ, ਵੁਜ਼ੂ ਖਤਮ ਕਰ ਦਿੱਤਾ, ਹਾਲਾਂਕਿ ਵੁਜ਼ੂ ਫਰਜ਼ ਹੈ। ਬਜ਼ਾਹਿਰ ਇੰਜ ਲੱਗਦਾ ਕਿ ਵੁਜ਼ੂ ਛੱਡ ਦਿੱਤਾ ਵੀ। ਔਰ ਉਸ ਮਿੱਟੀ ਸੀ, ਮਿੱਟੀ ਤੇ ਇਹ ਵੀ ਨਹੀਂ ਕਿ ਇਹ ਵੀ ਇੱਕ ਨਾ ਅੱਲਾ ਦੀ ਮੁਖਾਤਬ ਅਕਲ ਹੈ। ਅਕਲ ਦਾ ਇਸਤੇਮਾਲ ਨਾ ਕਰਨੇ ਦੀ ਵਜ੍ਹਾ ਤੋਂ ਬੰਦੇ ਮਿੱਟੀ ਢੂੰਡਣ ਲੱਗ ਪੈਂਦੇ ਨੇ, ਫਿਰ ਉਹਦੇ ਮਿੱਟੀ ਚੰਗੀ ਲਾ ਕੇ ਤੇ ਮੂੰਹ ਇਹਦੇ ਨਾ ਮਲਦੇ ਨੇ ਮਿੱਟੀ। ਵੁਜ਼ੂ ਦਾ ਅਲਾਮਤੀ ਉਹਦੀ ਯਾਦ ਹੁੰਦੀ ਹੈ ਕਿ ਮੈਂ ਵੁਜ਼ੂ ਕਰਨਾ, ਮੈਂ ਪਾਕੀਜ਼ਾ। ਅਲਾਮਤੀ ਇਜ਼ਹਾਰ ਹੈ ਕਿਸੇ ਵਜ੍ਹਾ ਤੋਂ। ਇਹਦਾ ਇਹ ਨਹੀਂ ਮਤਲਬ ਕਿ ਮਿੱਟੀ ਮੂੰਹ ਗੰਦਾ ਕਰਕੇ ਨਮਾਜ਼ ਪੜ੍ਹਨੀ। ਅੱਛਾ, ਚਿਹਰੇ ਤੇ ਹੱਥਾਂ ਨਾਲ ਮਸਾ ਕਰ ਲਓ। ਅੱਲਾਹ ਵੇਖੋ, ਹੁਣ ਅੱਲਾਹ ਤਾਲਾ ਆਪ ਅੱਗੇ ਆਖ ਦਿੱਤਾ ਕਿ ਅੱਲਾਹ ਤੁਹਾਨੂੰ ਕਿਸੇ ਤੰਗੀ ਵਿੱਚ ਨਹੀਂ ਪਾਉਣਾ ਚਾਹੁੰਦਾ। ਅੱਲਾਹ ਦੇ ਜਿੰਨੇ ਵੀ ਦੇਣ ਦੇ ਅਕਾਮਾਤ ਨੇ ਉਹਦੇ 'ਚ ਇਹ ਨਹੀਂ ਕਿ ਤੁਸੀਂ ਕੰਮ ਛੱਡ ਦਿਓ, ਤੁਸੀਂ ਬੱਚਿਆਂ ਦੀ ਟੇਕ ਕੇਅਰ ਨਾ ਕਰੋ, ਤੁਸੀਂ 40 ਦਿਨ ਕਦਾਈਓ ਜਾ ਕੇ ਤੇ ਬੰਦਿਆਂ ਨੂੰ ਮੁਸਲਮਾਨ ਕਰਦੇ ਫਿਰਦੇ ਹੋ, ਜਾਂ ਤੁਸੀਂ ਨਾਤਾ ਪੜ੍ਹਦੇ ਫਿਰਦੇ ਹੋ, ਜਾਂ ਤੁਸੀਂ ਮਹਿਫਲ ਨਹੀਂ। ਅੱਲਾਹ ਤਾਲਾ ਪਿਆਂਦੇ ਨੇ ਕਿ ਆਪਣੀ ਰੂਟੀਨ ਦੀ ਜ਼ਿੰਦਗੀ 'ਚ ਉਹ ਹੀ ਅਕਾਮਾਤ ਤੁਹਾਡੇ ਤੇ ਫਰਜ਼ ਨੇ ਜਿਹਦੇ ਤੁਹਾਨੂੰ ਇੱਕ ਸੈਕਿੰਡ ਵਾਸਤੇ ਵੀ ਕੋਈ ਚੀਜ਼ ਇਸ ਦੁਨੀਆ 'ਚ ਰੋਕਣੀ ਨਹੀਂ ਪੈਂਦੀ। ਤਾਂ ਉਹਦੇ 'ਚ ਅੱਲਾਹ ਤਾਲਾ ਕਿ ਅੱਲਾਹ ਚਾਹੁੰਦਾ ਹੈ ਕਿ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਹਰ ਮਾਮਲੇ 'ਚ, ਲੇਕਿਨ ਬੰਦਾ ਨਹੀਂ ਚਾਹੁੰਦਾ। ਉਹਦਾ ਬਿਜ਼ਨਸ ਹੈ ਇਹਦੇ ਤੇ ਬੇਸ, ਉਹਦੇ ਕੋਲ ਹੋਰ ਕੋਈ ਦੁਨੀਆ ਦੀ ਚੀਜ਼ ਨਹੀਂ ਸਿਵਾਏ ਇਸ ਦੇ ਕਿ ਇੱਕ ਲਿਬਾਸ ਹੈ, ਇੱਕ ਕੁਝ ਕਿਸੇ ਨੇ, ਔਰ ਕੁਝ ਅਰਬੀ ਦੇ ਅਲਫਾਜ਼ ਨੇ। ਉਹ ਇੱਕ ਅੱਲਾਹ ਦਾ ਨੁਮਾਇੰਦਾ ਬਣ ਕੇ ਬੈਠੇ ਆ, ਤੇ ਉਹ ਮੁਸ਼ਕਿਲਾਂ ਹੀ ਮੁਸ਼ਕਿਲਾਂ, ਉਹ ਕਿਉਂਕਿ ਉਹਦਾ ਪੈਸਾ ਹੀ ਮੁਸ਼ਕਿਲਾਂ 'ਚ ਬਣਦਾ ਹੈ। ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਤੁਸੀਂ ਪਾਕ ਹੋ ਜਾਓ। ਅੱਲਾਹ ਤਾਲਾ ਕਹਿੰਦੇ ਨੇ ਮੇਰਾ ਮਕਸਦ ਇਹ ਨਹੀਂ ਕਿ ਤੁਹਾਨੂੰ ਉਲਟਿਆਂ ਟੰਗਣਾ, ਮੇਰਾ ਮਕਸਦ ਹੈ ਕਿ ਤੁਸੀਂ ਪਾਕ ਹੋ ਜਾਓ। ਔਰ ਪਾਕ ਹੋਣੇ ਦਾ ਕਿਸੇ ਜਾਨਵਰ ਨੂੰ ਵੀ ਉਹਦੇ ਸ਼ੌਰ ਦੇ ਮੁਤਾਬਕ ਪਤਾ ਹੁੰਦਾ। ਕਦੀ ਕੋਈ ਬਿੱਲੀ ਆਪਣੀ ਨੂੰ ਵੇਖੇ, ਸਾਰਾ ਦਿਨ ਉਹ ਆਪਣਾ ਜਿਸਮ ਦੀ ਸਫਾਈ ਕਰਦੀ ਰਹਿੰਦੀ ਹੈ, ਆਪਣੀ ਜੋ ਵੀ ਉਹਦਾ ਤਰੀਕਾ ਹੈ। ਤੇ ਅੱਲਾਹ ਤਾਲਾ ਕਹਿੰਦੇ ਨੇ ਮੇਰਾ ਮਕਸਦ ਇਹ ਨਹੀਂ ਕਿ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਪੈ ਕਰਨੀਆਂ, ਲੇਕਿਨ ਇਹ ਨਹੀਂ ਮੇਰਾ ਮਕਸਦ ਕਿ ਤੁਸੀਂ ਬਈ ਉਲਟੇ ਲਟਕੇ ਹੋਵੋ। ਤੁਸੀਂ ਗੱਡੀ ਚਲਾਉਂਦਿਆਂ, ਟੁਰਦਿਆਂ, ਕੁਰਾਨ 'ਚ ਆ ਕੇ ਟੁਰਦਿਆਂ ਨਮਾਜ਼ ਪੜ੍ਹ ਲਓ, ਗੱਡੀ ਚਲਾਉਂਦਿਆਂ ਨਮਾਜ਼ ਪੜ੍ਹ ਲਓ, ਸਫ਼ਰ 'ਚ ਪੜ੍ਹ ਲਓ, ਅੱਧੀ ਪੜ੍ਹ ਲਓ।
ਬਗੈਰ ਵਜ਼ੂ ਤੋਂ ਪੜ ਲਓ। ਇਹ ਬਗੈਰ ਵਜ਼ੂ ਤੋਂ ਹੀ ਹੋਗੀ ਨਾ ਮਸਾ ਜਿਹੜਾ। ਤੇ ਮਕਸਦ ਹੈ ਕਿ ਤੁਸੀਂ ਪਾਕ ਹੋਵੋ, ਕਿਉਂਕਿ ਅੱਲਾ ਪਾਕੀਜ਼ਗੀ ਪਸੰਦ ਕਰਨਾ। ਜੰਨਤ ਚ ਪਾਕੀਜ਼ਾ ਲੋਕਾਂ ਨੇ ਜਾਣਾ। ਇਹ ਔਰ ਪਾਕੀਜ਼ਗੀ ਤਰ੍ਹਾਂ ਕਿਸਮਾਂ ਦੀ ਇਖਲਾਕੀ ਪਾਕੀਜ਼ਗੀ, ਜਿਨ ਬੰਦੇ ਮਹਿਸੂਸ ਹੀ ਨਹੀਂ ਕਰਦੇ, ਗਾਲਾਂ ਕੱਢਦੇ ਨੇ, ਫਤਵੇ ਲਾਉਂਦੇ ਨੇ, ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਬੰਦੇ ਕਤਲ ਕਰਦੇ। ਇਖਲਾਕੀ ਪਾਕੀਜ਼ਗੀ ਹੈ ਔਰ ਖੁਰਾਕ ਦੀ ਪਾਕੀਜ਼ਗੀ ਔਰ ਜਿਸਮਾਨ ਦੀ ਜ਼ਾਹਿਰ ਬਾਤਨ ਦੀ ਜਿਸਮ ਦੀ ਪਾਕੀਜ਼ਗੀ ਹੈ। ਅੱਛਾ, ਪਰ ਇਹ ਇਸ ਵਾਸਤੇ ਉਹਨੂੰ ਵਜ਼ੂ ਔਰ ਗੁਸਲ ਦਾ ਪਾਬੰਦ ਕੀਤਾ ਹੈ। ਅੱਲਾਹ ਤਾਲਾ ਪੇ ਦੱਸਦੇ ਨੇ ਵੀ ਇਸ ਵਜ੍ਹਾ ਤੋਂ ਪਾਬੰਦ ਕੀਤਾ ਤੁਹਾਨੂੰ ਕਿ ਪਾਕੀਜ਼ਾ ਹੋ ਜੋ, ਔਰ ਚਾਹੁੰਦਾ ਹੈ ਕਿ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦੇਵੇ। ਇਸ ਲਈ ਮਜਬੂਰੀ ਦੀ ਹਾਲਤ 'ਚ ਤਯਮਮ ਦੀ ਇਜਾਜ਼ਤ ਦਿੱਤੀ ਹੈ ਤਾਂ ਕਿ ਤੁਸੀਂ ਉਹਦੇ ਸ਼ੁਕਰ ਗੁਜ਼ਾਰ ਹੋਵੋ। ਕਿ ਅੱਲਾਹ ਤਾਲਾ ਜੇ ਨਾ ਪਾਬੰਦੀ ਦਿੰਦੇ ਤੇ ਵੇਖੇ ਅੱਲਾਹ ਤਾਲਾ ਕਹਿੰਦੇ ਨੇ ਇਹ ਮੈਂ ਇਜਾਜ਼ਤ ਇਸ ਵਾਸਤੇ ਦਿੱਤੀ ਹੈ ਕਿ ਤੁਹਾਡੇ ਤੋਂ ਕੋਈ ਮੁਸ਼ਕਲ ਨਾ ਹੋਵੇ ਔਰ ਤੁਸੀਂ ਅੱਲਾਹ ਦਾ ਸ਼ੁਕਰ ਗੁਜ਼ਾਰ ਬੰਦੇ ਬਣ ਕੇ ਜੀਓ। ਇਸ ਤੋਂ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਔਰ ਆਪਣੇ ਤੇ ਅੱਲਾਹ ਦੀ ਨਿਮਤ ਨੂੰ ਯਾਦ ਰੱਖੋ ਔਰ ਆਪਣੇ ਉਸ ਕੌਲ ਕਰਾਰ ਨੂੰ ਵੀ ਜਿਹਦਾ ਉਹਨੇ ਤੁਹਾਨੂੰ ਪਾਬੰਦ ਕੀਤਾ ਹੈ। ਜਦੋਂ ਤੁਸੀਂ ਕਿਹਾ ਸੀ ਕਿ ਅਸੀਂ ਸੁਣ ਲਿਆ ਹੈ ਤੇ ਇਹਦੇ ਤੇ ਪੱਕੇ ਰਵਾਂਗੇ, ਔਰ ਅੱਲਾਹ ਤੋਂ ਡਰੋ, ਇਸ ਲਈ ਕਿ ਅੱਲਾਹ ਦਿਲਾਂ ਦੇ ਭੇਦ ਜਾਣਦਾ ਹੈ। ਬੜੀ ਸ਼ਾਨਦਾਰ ਕੁਰਾਨ ਪਾਕ ਗੱਲ ਕਰਦਾ ਹੈ। ਇਹ ਅਗਰ ਕਿ ਮਾਂ ਆਪਣੀ ਦੀ ਗੱਲ ਸਮਝ ਸਕਦਾ ਹੈ ਨਾ, ਉਹ ਕੁਰਾਨ ਸਮਝ ਸਕਦਾ ਹੈ। ਕੁਰਾਨ ਦੇ ਉਹ ਅਹਿਕਾਮਾਤ ਜਿਹੜੇ ਉਸ ਬੰਦੇ ਦੇ ਮੁਤਲਕ ਨੇ, ਲੇਕਿਨ ਅਕਲ ਦਾ ਇਸਤੇਮਾਲ ਕਰਕੇ, ਇਹ ਨਹੀਂ ਠੇਕੇ ਤੇ ਦੀਨ ਦੇ। ਇਹ ਵੇਖੋ ਪਿਛਲੇ ਵੀ ਜਿੰਨੇ ਅਹਿਕਾਮਾਤ ਦਿੱਤੇ ਨੇ, ਕਿਧਰੇ ਅੱਲਾਹ ਨੇ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਗੱਲ ਕੀਤੀ ਹੈ ਆਖਰੀ ਦਰਜੇ 'ਚ ਹੁਕਮ ਦਿੱਤੇ ਨੇ ਨਾਰਮਲ ਹਾਲਤ ਦੇ, ਫਿਰ ਆਖਰੀ ਦਰਜੇ ਗੁੰਜਾਇਸ਼ ਦੇ ਛੜੀ ਹੈ, ਵਜ਼ੂ ਵਾਪਸ ਲੈ ਲਿਆ, ਨਮਾਜ਼ ਅੱਧੀ ਕਰ ਦਿੱਤੀ ਹੈ। ਤੇ ਉਹਦਾ ਮਕਸਦ ਦੱਸ ਦਿੱਤਾ ਵੀ ਅੱਲਾਹ ਤੁਹਾਡੇ ਤੋਂ ਚਾਹੁੰਦੇ ਨੇ ਕਿ ਤੁਸੀਂ, ਕਿਉਂਕਿ ਅੱਲਾਹ ਦੀ ਕੰਪਨੀ 'ਚ ਤੁਸੀਂ ਆ ਗਏ ਹੋ, ਅੱਲਾਹ ਦੇ ਮੁਸਲਮਾਨ ਬਣ ਗਏ ਹੋ, ਸਰੈਂਡਰ ਕਰ ਦਿੱਤਾ, ਤੇ ਅੱਲਾਹ ਹੁਣ ਤੁਹਾਨੂੰ ਪਾਕੀਜ਼ਾ ਵੇਖਣਾ ਚਾਹੁੰਦਾ। ਇਹ ਨਾ ਹੋਵੇ ਤੁਹਾਡੇ ਨਾਲ ਦੂਸਰੀਆਂ ਲੋਕ ਜਿਹੜੇ ਅੱਲਾਹ ਦੇ ਨਹੀਂ ਪਏ ਮੰਨਦੇ ਉਹ ਪਾਕੀਜ਼ਾ ਹੋਣ ਤੇ ਤੁਸੀਂ ਉਸ ਤਰ੍ਹਾਂ ਇਖਲਾਕਿਆਤ ਜਾਂ ਹਰ ਲਿਹਾਜ਼ ਦੀ ਲੁਥੜੇ ਹੋਵੋ, ਕਿਉਂਕਿ ਦੀਨ ਤੇ ਹੈ ਹੀ ਪਾਕੀਜ਼ਗੀ। ਔਰ ਅਗਰ ਦੀਨ ਨੇ ਕਿਸੇ ਬੰਦੇ ਦੀ ਜ਼ਿੰਦਗੀ 'ਚ, ਭਾਵੇਂ ਉਹਦਾ ਦੁਸ਼ਮਣ, ਉਹਦਾ ਮੁਖਾਲਫ ਜੋ ਵੀ ਕਰ ਰਿਹਾ, ਤੁਸੀਂ ਅਗਰ ਅੱਲਾਹ ਮੰਨਦੇ ਹੋ ਤੇ ਤੁਹਾਨੂੰ ਗਾਲਾਂ ਦੇ ਬਦਲੇ 'ਚ ਵੀ ਗਾਲਾਂ ਅੱਲਾਹ ਤਾਲਾ ਰეკਮੈਂਡ ਕਰਦੇ ਨੇ ਕਿ ਨਾ ਕੱਢਿਆ ਕਰੋ। ਤੇ ਇਹਦੇ ਵਿੱਚ ਵੇਖੋ ਅੱਲਾਹ ਤਾਲਾ ਇਸ ਰਿਆਇਤ ਤੋਂ ਫਾਇਦਾ ਚੁੱਕੋ, ਅੱਲਾਹ ਪੈਂਦੇ ਨੇ, ਔਰ ਆਪਣੇ ਤੇ ਅੱਲਾਹ ਦੀ ਨਿਮਤ ਨੂੰ ਯਾਦ ਵੀ ਰੱਖਿਆ ਕਰੋ 24 ਘੰਟੇ 24/7 ਵੀ। ਅੱਲਾਹ ਤਾਲਾ ਵੇਖੋ ਤੁਹਾਨੂੰ ਜਿਸ ਤਰ੍ਹਾਂ ਮਾਂ ਇੱਕ ਬੱਚੇ ਦੇ ਲੂੜ ਵੇਖ ਰਹੀ, ਵਜ਼ੂ ਕਰਨਾ ਹੀ ਮਸਟ ਹੈ, ਨਹੀਂ ਨਾ ਵੀ ਕਰੇ ਤਾਂ ਕੋਈ ਨਹੀਂ ਬੇਟਾ, ਕੋਈ ਨਹੀਂ, ਪੜ੍ਹ ਲੈ ਨਮਾਜ਼। ਔਰ ਆਪਣੇ ਕੌਲ ਕੁਰਾਨ ਨੂੰ ਯਾਦ ਰੱਖੋ ਔਰ ਆਪਣੇ ਉਸ ਕੌਲ ਕੁਰਾਨ ਨੂੰ ਵੀ ਜਿਹਦਾ ਉਹਨੇ ਤੁਹਾਨੂੰ ਪਾਬੰਦ ਕੀਤਾ ਹੈ। ਜੈਸੇ ਤੁਸੀਂ ਆਪ ਆਏ ਹੋ, ਅੱਲਾਹ ਨੇ ਕੋਈ ਤੁਹਾਨੂੰ ਫੋਰਸ ਨਹੀਂ ਕੀਤਾ ਕਿ ਮੁਸਲਮਾਨ ਹੀ ਹੋ, ਜਾਓ ਜਾ ਕੇ ਅੱਲਾਹ ਦੇ ਖਿਲਾਫ ਖਲੋ ਕੇ ਮਲੈਦ ਬਣ ਜਾਓ, ਨਾ ਮੰਨਣ ਵਾਲੇ ਸੂਫੀ ਬਣ ਜਾਓ, ਜੋ ਮਰਜ਼ੀ ਕਰ ਲਓ, ਲੇਕਿਨ ਦਿਨ ਤਸਵਫ ਇਖਤਿਆਰ ਜਾਂ ਕੋਈ ਵੀ ਕਰ ਲਓ। ਅੱਲਾਹ ਨੇ ਤੁਹਾਨੂੰ ਨਹੀਂ ਜਾ ਕੇ ਛਮਕਾ ਮਾਰੀਆਂ, ਜਾਂ ਅੱਲਾਹ ਨੇ ਨਹੀਂ ਆਖਿਆ ਕਿ ਤੁਸੀਂ ਲਾਜ਼ਮੀ ਕਰਨਾ ਹੈ। ਅੱਲਾਹ ਸਿਰਫ ਤੁਹਾਡੀ ਸਪੋਰਟ ਚਾਹੇ ਨੇ ਕਿ ਜਿਹੜੀਆਂ ਤੁਹਾਡੇ ਅੰਦਰ ਅਛਾਈਆਂ ਨੇ ਉਹਨਾਂ ਦਾ ਖਿਆਲ ਰੱਖੋ, ਤੇ ਉਹਦੇ ਵਿੱਚ ਤੁਹਾਨੂੰ ਸਹੂਲਤ ਦੇ ਰਹੇ ਨੇ। ਫੈਸਲਾ ਤੁਹਾਡਾ ਹੈ ਕਿ ਤੁਸੀਂ ਅੱਲਾਹ ਦੇ ਫੌਜ 'ਚ ਭਰਤੀ ਹੋ ਗਏ ਹੋ, ਮੁਸਲਮਾਨ ਹੋ ਗਏ ਹੋ। ਤੇ ਅੱਲਾਹ ਨੇ ਫਿਰ ਜਿਹੜੀਆਂ ਜੈਸੇ ਤੁਸੀਂ ਆ ਗਏ ਹੋ, ਤੁਸੀਂ ਸਾਈਨ ਕੀਤੇ ਨੇ, ਤੇ ਫਿਰ ਤੁਹਾਡੇ ਤੇ ਫਿਰ ਤੁਹਾਡੇ ਹੱਥ ਕੱਟੇ ਜਾਣ ਦੇ, ਕਿਉਂਕਿ ਤੁਸੀਂ ਹੁਣ ਅੱਲਾਹ ਦੀ ਬਦਨਾਮੀ ਦਾ ਬਾਇਸ ਪੇ ਬਣਦੇ ਹੋ, ਜਾਂ ਅੱਲਾਹ ਦੇ ਅੱਗੇ ਵਾਅਦਾ ਕਰਕੇ ਤੇ ਤੁਸੀਂ ਹੁਣ ਚੋਰੀਆਂ ਡਕੈਤੀਆਂ ਪੇ ਕਰਦੇ ਹੋ, ਬੰਦ ਕੀਤਾ। ਜਦੋਂ ਤੁਸੀਂ ਕਿਹਾ ਸੀ ਉਹ ਕਿਹੜਾ ਵਾਅਦਾ ਹੈ, ਅੱਲਾਹ ਤਾਲਾ ਕਹਿੰਦੇ ਨੇ ਉਹ ਐਦ ਆਪਣਾ ਯਾਦ ਰੱਖੋ ਜਿਹੜਾ ਵਾਅਦਾ ਤੁਹਾਡਾ ਤੁਸੀਂ ਪਾਬੰਦ ਕੀਤਾ ਸੀ ਅੱਲਾਹ ਤਾਲਾ ਨੇ, ਇਹੀ ਦੀਨ ਦੇ ਅਹਿਕਾਮਾਤ। ਉਹ ਕੀ ਸੀ? ਜਦੋਂ ਤੁਸੀਂ ਕਿਹਾ ਸੀ ਕਿ ਅਸੀਂ ਸੁਣ ਲਿਆ ਹੈ ਤੇ ਇਹਦੇ ਤੇ ਪੱਕੇ ਰਵਾਂਗੇ। ਵੈਸਾ ਤੁਹਾਡਾ ਹੁਕਮ ਹੈ, ਸਮਝ ਲਿਆ, ਸੁਣ ਲਿਆ, ਸਮਝ ਲਿਆ, ਇਹ ਨਹੀਂ ਕਿ ਸੁਣ ਲਿਆ, ਸਮਝ ਲਿਆ। ਔਰ ਅਸੀਂ ਇਹ ਜਿਹੜੀ ਤੁਸੀਂ ਗੱਲ ਪਾ ਕਰਦੇ ਹੋ, ਸਾਨੂੰ ਕਬੂਲ ਕਰੋ, ਲਾ ਇਲਾਹਾ ਇਲੱਲਾਹ, ਅਸੀਂ ਇਹਦੇ ਤੇ ਪਾਬੰਦ ਰਵਾਂਗੇ, ਇਹਦੀ ਪਾਬੰਦੀ ਕਰਾਂਗੇ। ਇਸ ਨੂੰ ਯਾਦ ਰੱਖੋ ਔਰ ਅੱਲਾਹ ਤੋਂ ਡਰੋ। ਇਸ ਲਈ ਇਸ ਵਾਸਤੇ ਅੱਲਾਹ ਤੋਂ ਡਰਨੇ ਦਾ ਉਂਝ ਕੋਈ ਨਹੀਂ ਕਿ ਅੱਲਾਹ ਕੋ ਇਸ ਤਰ੍ਹਾਂ, ਇਹ ਵੀ ਅੱਲਾਹ ਜਿਹੜਾ ਨਾ, ਅੱਲਾਹ ਤੋਂ ਇਸ ਵਾਲੇ ਨਾ ਡਰੋ ਕਿ ਅੱਲਾਹ ਦੇ ਕਾਨੂੰਨ ਤੋਂ ਡਰੋ। ਅੱਲਾਹ ਦਾ ਐਸਾ ਤਸੱਵਰ ਲੋਕਾਂ ਨੇ ਬਣਾਇਆ ਹੈ, ਜਿਸ ਤਰ੍ਹਾਂ ਅੱਲਾਹ ਤਾਲਾ
ਕਿਉਂਕਿ ਲੋਕਾਂ ਆਪ ਬੰਦੇ ਮਾਰਨੇ ਹੁੰਦੇ ਨੇ ਤੇ ਅੱਲਾ ਦੇ ਨਾਂ ਤੇ ਸਾੜਨੇ ਹੁੰਦੇ ਨੇ, ਮੁਖਾਲਫਾਂ ਨੂੰ ਇਲਜ਼ਾਮ ਲਾਣੇ ਹੁੰਦੇ ਨੇ, ਲੇਕਿਨ ਅੱਲਾ ਕਹਿੰਦੇ ਨੇ ਇਸ ਤੋਂ ਡਰੋ ਬਈ ਅੱਲਾ ਜਿਹੜਾ ਹੈ, ਉਹਦੇ ਕਾਨੂੰਨ ਤੋਂ ਡਰੋ, ਕਿਉਂਕਿ ਉਹ ਕਾਨੂੰਨ ਐਸਾ ਕਿ ਅਗਰ ਤੁਸੀਂ ਗਲਤ ਚੀਜ਼ਾਂ ਕਰੋਗੇ ਤਾਂ ਕਾਨੂੰਨ ਅੱਲਾ ਦਾ ਜਿਹੜਾ ਹੈ ਉਹ ਤੁਹਾਨੂੰ ਉੱਧਰ ਲੈ ਜਾਏਗਾ। ਤੇ ਇਸ ਲਈ ਕਿ ਅੱਲਾ ਦਿਲਾਂ ਦੇ ਭੇਜ ਜਾਣਦਾ ਵੀ ਅੱਲਾ ਨਹੀਂ ਜੀ ਨਹੀਂ ਤੁਸੀਂ ਕੋਈ ਫਰਾਡ ਨਹੀਂ ਕਰ ਸਕਦੇ। ਵੈ ਤੁਸੀਂ ਜਾ ਕੇ ਤੇ ਉੱਥੇ ਮਜਲਿਸ ਕਰਕੇ ਤੇ ਜਨਾਬ ਕੋਈ 5000 ਰੁਪਈਆ ਦੇ ਕੇ ਤੇ ਓਕੇ ਦਵਾ ਲੈਣੇ, ਜਾਂ ਤੁਸੀਂ ਇੱਕ ਖਾਸ ਕਿਸਮ ਦਾ ਲਿਬਾਸ ਪਾ ਲਿਆ। ਨਾ, ਅੱਲਾ ਤੁਹਾਡੀਆਂ ਨੀਅਤਾਂ ਜਾਣਦਾ ਹੈ। ਜਾਂ ਤੁਸੀਂ ਇੱਕ ਉਲੀਆ ਬਣਾ ਲਿਆ ਔਰ ਜਾਂ ਐਸੀਆਂ ਨੇਕੀਆਂ ਕਰ ਰਹੇ ਹੋ ਜਿਹੜੇ ਬਜ਼ਾਹਿਰ ਤੁਸੀਂ, ਨਾ, ਅੱਲਾ ਇਸ ਬੇਸ ਤੇ ਨਹੀਂ ਫੈਸਲੇ ਕਰਨੇ। ਅੱਲਾ ਭੇਤ ਜਾਣਦਾ ਹੈ ਔਰ ਦਿਲਾਂ ਦੇ ਭੇਤ ਜਾਣਦਾ ਹੈ, ਔਰ ਦਿਲਾਂ ਦੇ ਭੇਤਾਂ ਤੇ ਹੀ ਫੈਸਲੇ ਹੁੰਦੇ। ਤੇ ਇਹ ਬਨੀ ਇਸਰਾਈਲ ਨੂੰ ਜਿਵੇਂ ਸ਼ਰੀਅਤ ਦਿੱਤੀ ਸੀ ਉਹਨਾਂ ਕੋਲੋਂ ਵੀ ਵਾਅਦਾ ਲਿਆ ਸੀ, ਇਨ ਜਨਰਲ ਇਨਸਾਨ ਕੋਲੋਂ ਵੀ ਵਾਅਦਾ ਲਿਆ ਆਪਣੇ ਪੈਦਾ ਕਰਨ ਤੋਂ ਪਹਿਲੇ। ਔਰ ਫਿਰ ਜ਼ਾਹਿਰ ਹੈ ਜਿਵੇਂ ਅਸੀਂ ਮੁਸਲਮਾਨ ਹੁੰਦੇ ਹਾਂ ਤੇ ਅਸੀਂ ਅੱਲਾ ਦੇ ਹੱਥ 'ਤੇ ਆਪਣਾ ਹੱਥ ਹੀ ਰੱਖਦੇ ਹਾਂ ਕਿ ਮੈਂ ਇਹ ਕਬੂਲ ਕੀਤਾ, ਅਸੀਂ ਸਾਡੀ ਤਰਫ ਹੁੰਦਾ। ਜਿਹੜੇ ਨਹੀਂ ਕਰਦੇ ਸਾਡੇ ਨਾਲ ਸਾਡੇ ਦੋਸਤ ਨੇ, ਸਾਥੀ ਨੇ, ਉਹਨਾਂ ਨੂੰ ਕੋਈ ਅੱਲਾਹ ਤਾਲਾ ਉਸ ਤਰ੍ਹਾਂ ਆਖਰਤ 'ਚ ਉਹਨਾਂ ਨਾਲ ਜਾ ਕੇ ਇਹਦਾ, ਕਿਉਂਕਿ ਇਹਦਾ ਫੈਸਲਾ ਆਖਰਤ 'ਚ ਹੋਣਾ ਹੈ। ਉਹਨਾਂ ਨਹੀਂ ਸਮਝੀ ਤੇ ਆਪਣਾ ਉਹ ਭੁਗਤ ਲੈਣ ਦੇ, ਅਸੀਂ ਆਪਣਾ ਭੁਗਤ ਲਵਾਂਗੇ। ਲੇਕਿਨ ਇਹ ਖਾਸ ਕਰ ਉਹਨਾਂ ਵਾਸਤੇ ਨੇ ਜਿਹੜੇ ਮੰਨ ਕੇ ਅੱਲਾ ਦੀ ਗੱਲ ਵਾਅਦਾ ਕਰਕੇ, ਇੱਕ ਬੰਦਾ ਕਹਿੰਦਾ ਮੈਂ ਤੇਰਾ ਵਫਾਦਾਰ ਰਵਾਂਗਾ, ਜਿਸ ਤਰ੍ਹਾਂ ਅਲਫ ਚੁੱਕ ਲਿਆ ਕਿ ਮੈਂ ਮੁਲਕ ਦੇ ਖਿਲਾਫ ਕੁਝ ਨਹੀਂ ਕਰਨ ਲੱਗਾ, ਮੈਂ ਇਸ ਚੀਜ਼ ਦੇ ਖਿਲਾਫ ਅਲਫ ਚੁੱਕ ਕੇ ਤੇ ਫਿਰ ਉਹ ਕਾਨੂੰਨ ਤਰੋੜਦਾ ਹੈ ਜਾਂ ਚੀਜ਼ਾਂ ਕਰਦਾ ਹੈ। ਇੱਕ ਖਾਸ ਉਹਦਾ ਲੈ ਕੇ, ਇੱਕ ਖਾਸ ਮੁਆਹਦਾ ਐਕਸੈਪਟ ਕਰਕੇ। ਇਹਦਾ ਹੁਣ ਰਵਾਂ ਤਰਜਮਾ ਜਿਹੜਾ ਉਹ ਇਹ ਕਿ ਅੱਲਾ ਲਿਓ ਜਦੋਂ ਨਮਾਜ਼ ਵਾਸਤੇ ਉੱਠੋ ਤੇ ਆਪਣਾ ਮੂੰਹ ਔਰ ਹੱਥ ਕੋਨੀਆਂ ਤੱਕ ਧੋ ਲਵੋ, ਔਰ ਆਪਣੇ ਸਿਰਾਂ ਦਾ ਮਸਾ ਕਰੋ, ਔਰ ਗਿੱਟਿਆਂ ਤੱਕ ਪੈਰ ਧੋ ਲਵੋ, ਔਰ ਜੇ ਜਨਾਬਤ ਦੀ ਹਾਲਤ ਹੈ ਤੇ ਨਹਾ ਕੇ ਪਾਕ ਹੋ ਜਾਓ। ਔਰ ਅਗਰ ਕਦੀ ਇੰਜ ਦਾ ਐਸਾ ਮੌਕਾ ਆ ਜਾਏ ਕਿ ਤੁਸੀਂ ਬਿਮਾਰ ਹੋ ਜਾਂ ਸਫ਼ਰ ਵਿੱਚ ਹੋ ਜਾਂ ਤੁਹਾਡੇ ਵਿੱਚੋਂ ਕੋਈ ਹਾਜਤ ਤੋਂ ਫਾਰਗ ਹੋ ਕੇ ਆਇਆ ਹੋਵੇ ਜਾਂ ਔਰਤਾਂ ਦੇ ਨਾਲ ਮਿਲ ਕੇ ਆਇਆ ਹੋਵੇ ਔਰ ਤੁਹਾਨੂੰ ਪਾਣੀ ਨਾ ਮਿਲੇ, ਤੇ ਕੋਈ ਪਾਕ ਜਗ੍ਹਾ ਵੇਖੋ, ਉਸ ਤੋਂ ਆਪਣੇ ਚਿਹਰੇ ਤੇ ਹੱਥਾਂ ਦਾ ਮਸਾ ਕਰ ਲਵੋ। ਅੱਲਾ ਤੁਹਾਨੂੰ ਕਿਸੇ ਤੰਗੀ ਵਿੱਚ ਨਹੀਂ ਪਾਉਣਾ ਚਾਹੁੰਦਾ, ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਤੁਸੀਂ ਪਾਕ ਹੋ ਜਾਓ। ਇਸ ਵਾਸਤੇ ਔਰ ਚਾਹੁੰਦਾ ਹੈ ਕਿ ਉਹ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦੇਵੇ ਤਾਂ ਕਿ ਤੁਸੀਂ ਉਹਦੇ ਸ਼ੁਕਰਗੁਜ਼ਾਰ ਹੋਵੋ। ਔਰ ਆਪਣੇ ਤੇ ਅੱਲਾ ਦੀ ਨਿਮਤ ਨੂੰ ਯਾਦ ਰੱਖੋ ਔਰ ਆਪਣੇ ਉਸ ਕੌਲ ਕਰਾਰ ਨੂੰ ਵੀ ਜਿੰਦਾ ਉਹਨੇ ਤੁਹਾਨੂੰ ਪਾਬੰਦ ਕੀਤਾ ਹੈ। ਜਦੋਂ ਤੁਸੀਂ ਕਿਹਾ ਸੀ ਕਿ ਅਸੀਂ ਸੁਣ ਲਿਆ ਹੈ ਤੇ ਇਹਦੇ ਤੇ ਪੱਕੇ ਰਵਾਂਗੇ, ਔਰ ਅੱਲਾ ਤੋਂ ਡਰੋ, ਇਸ ਵਾਸਤੇ ਕਿ ਅੱਲਾ ਦਿਲਾਂ ਦੇ ਭੇਤ ਜਾਣਦਾ ਹੈ। ਜਜ਼ਾਕ ਅੱਲਾ।